ਇੱਕ ਨਾ ਬੰਦਾ ਸੀਗਾ ਤੇ ਉਹਨੇ ਬੇਟੇ ਉਹਦੇ ਨਾਲ ਬੜਾ ਪਿਆਰ ਸੀ ਉਹਨੂੰ, ਤੇ ਜ਼ਿੰਦਗੀ ਦੇ ਵਿੱਚ ਜੋ ਉਹਨੇ ਕਿਹਾ ਉਹਦੇ ਬੇਟੇ ਨੇ ਉਹ ਗੱਲ ਮੰਨੀ। ਹੱਤਾ ਕਿ ਹਰ ਕੁੱਲੂ ਨਫਸਿਨ ਜ਼ਾਇਕਾਤੁਲ ਮੌਤ, ਹਰ ਨਫਸ ਨੇ ਮੌਤ ਦਾ ਜ਼ਾਇਕਾ ਜੀ ਚਖਣਾ ਜੀ। ਟਾਈਮ ਆਇਆ ਕਿ ਬਾਬਾ ਜੀ ਦਾ ਟਾਈਮ ਲਾਗੇ ਆ ਗਿਆ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਦਿਹਾੜੇ ਕੁਝ ਹੀ ਆ ਜਾਂ ਕੁਝ ਪਲ ਹੀ ਆ। ਬੰਦੇ ਨੂੰ ਫੀਲਿੰਗ ਤਾਰੀ ਹੋ ਜਾਂਦੀ ਨਾ ਜਦੋਂ। ਉਹਨੇ ਕਿਹਾ ਕਿ ਮੇਰੇ ਬੇਟੇ ਨੇ ਮੇਰੀ ਬੜੀ ਤਾਬਿਆਦਾਰੀ ਕੀਤੀ ਹੈ ਤੇ ਮੈਂ ਆਪਣੇ ਬੇਟੇ ਨੂੰ ਕੋਈ ਐਸੀ ਚੀਜ਼ ਦੇ ਕੇ ਜਾਵਾਂ ਕਿ ਜਿਹੜੀ ਦੁਨੀਆ ਤੋਂ ਅਨੋਖੀ ਹੋਵੇ। ਉਹਨੇ ਇੱਕ ਘੜੀ ਸੀ ਉਹਦੇ ਕੋਲ, ਉਹਨੇ ਬੇਟੇ ਨੂੰ ਆਵਾਜ਼ ਮਾਰੀ, ਹੋਰ ਵੀ ਕੁਝ ਨਸੀਹਤਾਂ ਕੀਤੀਆਂ, ਆਵਾਜ਼ ਮਾਰ ਕੇ ਕਹਿੰਦਾ ਬੇਟਾ ਮੈਂ ਤੈਨੂੰ ਕੁਝ ਤੋਹਫਾ ਦੇਣਾ ਚਾਹੁੰਦਾ ਹਾਂ, ਕਿਉਂਕਿ ਤੂੰ ਮੇਰੀ ਬੜੀ ਸੇਵਾ ਕੀਤੀ ਆ, ਮੈਂ ਤੇਰੇ ਤੇ ਰਾਜ਼ੀ ਆ ਤੇ ਮੈਂ ਵੀ ਹੁਣ ਚਾਹੁੰਦਾ ਕਿ ਮੈਂ ਤੈਨੂੰ ਐਸਾ ਤੋਹਫਾ ਦੇ ਕੇ ਜਾਵਾਂ ਜਿਹੜਾ ਤੈਨੂੰ ਨਮਾਇਆ ਹੋਵੇ, ਹਰ ਕੰਮ ਤੋਂ ਲਹਿਦਾ ਹੀ ਹੋਵੇ। ਉਹਨੇ ਡਾਕਟਰ ਸਾਹਿਬ ਉਹਨੂੰ ਇੱਕ ਘੜੀ ਦਿੱਤੀ ਆਪਣੇ ਬੇਟੇ ਨੂੰ। ਉਹਨੇ ਕਿਹਾ ਲੈ ਬੇਟਾ ਇਹ 200 ਸਾਲ ਪੁਰਾਣੀ ਘੜੀ ਆ ਤੇ ਇਹ ਘੜੀ ਤੈਨੂੰ ਮੇਰੇ ਵੱਲੋਂ ਗਿਫਟ ਆ। ਬਾਬਾ ਹੁਣ ਉਹ ਬੇਟਾ ਉਹਦਾ ਕਹਿੰਦਾ ਠੀਕ ਹੈ ਬਾਬਾ ਜੀ ਮਿਹਰਬਾਨੀ। ਉਹ ਤੇ ਤਾਬਿਆਦਾਰ ਸੀ ਬੱਚਾ, ਉਹਨੇ ਤਾਂ ਕਹਿਣਾ ਹੀ ਸੀ। ਉਹਨੇ ਕੀ ਕੀਤਾ, ਉਹਨੇ ਉਹ ਘੜੀ ਜਿਹੜੀ ਹੈ ਨਾ ਉਹ ਲਈ, ਉਹ ਲੈ ਕੇ ਘੜੀਆਂ ਵਾਲੇ ਕੋਲ ਗਿਆ, ਜਾ ਕੇ ਉਹਨੂੰ ਕਹਿੰਦਾ ਜੀ ਇਹ ਘੜੀ ਆ ਤੇ ਕਿੰਨੀ ਕੀਮਤ। ਉਹਨੇ ਕਿਹਾ ਮੈਂ ਵੀ ਦੇਖਾਂ ਮੇਰੇ ਅੱਬੇ ਨੇ ਮੈਨੂੰ ਕਿੰਨੀ ਕੁ ਕੀਮਤੀ ਚੀਜ਼ ਦਿੱਤੀ। ਵੈਸੇ ਦਿਲ ਦੇ ਵਿੱਚ ਨਾ ਖਿਆਲ ਆਇਆ, ਕਿਸੇ ਨੇ ਉਹਦੀ ਉਸ ਵਕਤ ਦੇ ਹਿਸਾਬ ਨਾਲ, ਤੁਸੀਂ ਅੱਜ ਦੀ ਕੈਲਕੂਲੇਸ਼ਨ ਹੈ, ਕਹ ਲਓ ਕਿਸੇ ਨੇ 100 ਰੁਪਇਆ ਮੁੱਲ ਪਾਇਆ, ਕਿਸੇ ਨੇ 200 ਰੁਪਇਆ ਮੁੱਲ ਪਾਇਆ। ਇਸੇ ਤਰ੍ਹਾਂ ਹੀ ਨਾ ਕਰਦਿਆਂ ਕਰਾਉਂਦਿਆਂ ਉਹਦਾ ਕੋਈ 200-300 ਤੋਂ ਵੱਧ ਮੁੱਲ ਨਹੀਂ ਜੀ ਕਿਤੇ ਪਿਆ। ਹਰ ਬੰਦੇ ਦਾ ਆਪਣਾ ਉਹਦੇ ਵਾਲਦ ਸਾਹਿਬ ਕੋਲ ਵਾਪਸ ਆਇਆ, ਉਹਨੇ ਕਿਹਾ ਅੱਬਾ ਜੀ ਬੜੀ ਮਿਹਰਬਾਨੀ, ਤੁਸੀਂ ਮੈਨੂੰ ਗਿਫਟ ਦਿੱਤਾ। ਉਹਨੇ ਕਿਹਾ ਪੁੱਤਰ ਗਿਆ ਕਿੱਥੇ ਸੀ? ਉਹਨੇ ਕਿਹਾ ਮੈਂ ਵੈਸੇ ਬਾਜ਼ਾਰ। ਉਹਨੇ ਕਿਹਾ ਨਹੀਂ ਫੇਰ ਵੀ। ਉਹਨੇ ਦੱਸਿਆ ਮੈਂ ਅੱਬਾ ਜੀ ਘੜੀ ਲੈ ਕੇ ਗਿਆ ਸੀ। ਮੈਂ ਕਿਹਾ ਵੇਖਾਂ ਤਾਂ ਸਹੀ ਇਹ ਘੜੀ ਦੇ ਵਿੱਚ ਖਾਸੀਅਤ ਕੀ ਹੈ। ਤੇ ਉਹਨੇ ਕਿਹਾ ਫੇਰ ਬੇਟਾ? ਉਹਨੇ ਕਿਹਾ ਜੀ ਜਿਹੜਾ ਤੋਹਫਾ ਬਣਾ 1.25 ਲੱਖ। ਉਹਨੇ ਕਿਹਾ ਨਹੀਂ। ਉਹਨੇ ਕਿਹਾ ਜੀ ਕਿਸੇ ਨੇ 100 ਰੁਪਇਆ ਮੁੱਲ ਪਾਇਆ ਵਾ, ਕਿਸੇ ਨੇ ਇਹਦਾ 200 ਰੁਪਇਆ ਮੁੱਲ ਪਾਇਆ। ਉਹਨੇ ਕਿਹਾ ਪੁੱਤਰ ਇਹਨੂੰ ਇੱਕ ਅਜਾਇਬ ਘਰ ਦੇ ਵਿੱਚ ਲੈ ਜਾ, ਉੱਥੇ ਜਾ ਕੇ ਉਹਨਾਂ ਨੂੰ ਦੱਸੀ ਵੀ ਇਹ ਘੜੀ ਇੰਨੇ ਸਾਲ ਦੀ ਆ, 200 ਸਾਲ ਪੁਰਾਣੀ ਹੈ ਤੇ ਐਸ ਹਕੂਮਤ ਦੀ, ਐਸ ਦੌਰ ਦੀ ਆ, ਤੇ ਫਿਰ ਤੂੰ ਮੈਨੂੰ ਦੱਸਣਾ ਕਿ ਉਹਨਾਂ ਨੇ ਕੀ ਮੁੱਲ ਲਾਇਆ। ਹੁਣ ਜਿਸ ਟਾਈਮ ਅਜਾਇਬ ਘਰ ਦੇ ਵਿੱਚ ਗਿਆ, ਉੱਥੇ ਜਾ ਕੇ ਉਹਨੇ ਉਹੀ ਘੜੀ ਦੱਸੀ ਕਿ ਫਲਾਂ ਦੌਰ ਦੀ ਆ, ਫਲਾਂ ਬਾਦਸ਼ਾਹ ਦਾ ਉਦੋਂ ਵਕਤ ਸੀਗਾ, ਐਸ ਤਰ੍ਹਾਂ 200 ਸਾਲ ਪੁਰਾਣੀ ਹੈ ਤੇ ਮੈਂ ਘੜੀ ਮੈਨੂੰ ਗਿਫਟ ਮਿਲੀ ਹੈ ਮੇਰੇ ਕੋਲ ਤੇ ਮੈਂ ਇਹਦੀ ਕੀਮਤ ਵੇਖਣੀ ਚਾਹੁੰਦਾ। ਉਹਨਾਂ ਨੇ ਇਹ ਗੱਲ ਕਹੀ ਵਕਤ ਦੇ ਹਿਸਾਬ ਨਾਲ। ਉਹਨਾਂ ਕਿਹਾ ਜੀ ਤੂੰ ਸਾਡੇ ਕੋਲੋਂ ਮੂੰਹ ਬੋਲੀ ਇਹਦੀ ਕੀਮਤ ਲੈ ਸਕਦਾ, ਲੇਕਿਨ ਸਾਨੂੰ ਇਹ ਘੜੀ ਦੇ ਅਸੀਂ ਆਪਣੇ ਅਜਾਇਬ ਘਰ ਦੇ ਵਿੱਚ ਰੱਖਣੀ ਆ, ਇਹਦੀ ਬੜੀ ਕਦਰੋਂ ਕੀਮਤ ਆ। ਇਹਦੇ ਨਾਲ ਦੀ ਘੜੀ ਅਸੀਂ ਹੁਣ ਕਰੋੜਾਂ ਰੁਪਈਆ ਵੀ ਖਰਚ ਲਈਏ, ਸਾਨੂੰ 200 ਸਾਲ ਪੁਰਾਣੀ ਨਹੀਂ ਲੱਭਣੀ। ਇਹਦੀ ਕਦਰ ਅਸੀਂ ਅਜਾਇਬ ਘਰ ਵਾਲੇ ਜਾਣਦੇ। ਤੇ ਉਹਨੂੰ ਫਿਰ ਪਤਾ ਲੱਗਾ ਕਿ ਮੇਰੇ ਵਾਲਦ ਸਾਹਿਬ ਨੇ ਮੈਨੂੰ ਕੀ ਤੋਹਫਾ ਦਿੱਤਾ। ਸਰ ਅੱਜ ਜਿਹੜੀ ਮੇਰੀ ਗੱਲ ਕਰਨ ਦੀ, ਗੁਫ਼ਤਗੂ ਕਰਨ ਦੀ, ਇਹਦਾ ਸਾਰਾ ਇੱਕ ਨਿਚੋੜ ਜਿਹੜਾ ਵਾ ਉਹ ਮੇਰੇ ਨਾਲ ਜਿਹੜੇ ਡਾਕਟਰ ਅਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਬੈਠੇ ਨੇ ਨਾ, ਇਹ ਇੱਕ ਉਹ ਘੜੀ ਦੀ ਮਾਨਤ ਨੇ ਕਿ ਜਿਹਦੀ ਕੀਮਤ ਆਮ ਬੰਦੇ ਨੂੰ ਸਮਝ ਨਹੀਂ ਆ ਸਕਦੀ। ਕਿ ਸਨ 1947 ਤੋਂ ਜਿਹੜੀ ਵੰਡ ਹੋਈ ਸੀ ਸਾਡੇ ਪਿੰਡ ਦੇ ਵਿੱਚ, ਸਾਡਾ ਪਿੰਡ ਚੁੱਕ ਫੈਸਲਾਬਾਦ ਤੋਂ ਸਮੁੰਦਰੀ ਨੂੰ ਜਾਈਏ ਡਿਚਕੋਟ ਦੇ ਨਾਲ ਚੱਕ ਨੰਬਰ 87 ਗਾਫੇ ਬਾਬੇ ਦੀ ਬੇਰ ਸਾਡਾ ਪਿੰਡ ਵਾ। ਉਸ ਵੰਡ ਦੇ ਤਕਰੀਬਨ 47 ਦੇ 80% ਬੰਦੇ, 80 ਤੋਂ ਵੱਧ ਸਕਦੇ ਆ, ਘੱਟ ਨਹੀਂ ਸਕਦੇ, ਜਿਹੜੇ ਅਸੀਂ ਅੱਜ ਵੀ ਵੇਖਣਾ ਚਾਹੀਏ। ਇਹਨਾਂ ਨੇ ਇੱਕ ਪੇਜ ਬਣਾਇਆ ਵਾ, ਬੇਲੌਸ ਜਨਾਜ਼ੇ ਦੀਆਂ ਤਸਵੀਰਾਂ, ਵਿਆਹ ਸ਼ਾਦੀ ਦੀਆਂ ਤਸਵੀਰਾਂ, ਮੇਲੇ ਦੀਆਂ ਤਸਵੀਰਾਂ, ਬੇਲੌਸ ਇਦਾਂ ਦੇ ਕੰਮ, ਇਦਾਂ ਦੀਆਂ ਹਿਸਟਰੀਆਂ, ਇਦਾਂ ਦੀ ਸ਼ਾਇਰੀ ਇਹਨਾਂ ਨੇ ਲਿਖ ਛੱਡੀ ਹੈ ਨਾ ਕਿ ਮੈਂ ਕਹਿੰਦਾ ਕਿ ਉਸ ਘੜੀ ਨਾਲੋਂ ਘੱਟ ਕੀਮਤ ਡਾਕਟਰ ਅਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਦੀ ਨਹੀਂ ਹੈ। ਇਸ ਚੀਜ਼ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਅਸੀਂ ਕੋਈ ਵੀ ਚੀਜ਼ ਲੱਭਣੀ ਚਾਹੀਏ ਸਾਨੂੰ 87 GB ਦੇ ਪੇਜ ਤੇ ਜਾਈਏ ਤਾਂ ਸਾਨੂੰ ਮਿਲ ਜਾਂਦੀ ਹੈ। ਫਿਰ ਇਹਨਾਂ ਨਾਲ ਸਾਡੀ ਮੁਲਾਕਾਤ ਇਸੇ ਤਰ੍ਹਾਂ ਹੁੰਦੀ ਰਹਿੰਦੀ ਹੈ। ਫਿਰ ਇਹਨਾਂ ਦੀ ਇੱਕ ਹੋਰ ਚੀਜ਼ ਮੈਂ ਬੜੀ ਨਮਾਇਆ ਵੇਖੀ ਆ, ਜਿਹੜੀ ਅੱਜ ਕੱਲ ਸਾਨੂੰ ਨਹੀਂ ਲੱਭਦੀ। ਕਿਹੜੀ? ਕਿ ਇਹਨਾਂ ਕੋਲ ਜਦੋਂ ਵੀ ਆਏ ਆ, ਜਦੋਂ ਇਹਨਾਂ ਨੂੰ ਮਿਲੇ ਆ, ਇਸ ਤਰ੍ਹਾਂ ਮਿਲੇ ਆ
ਉਹ ਵੀ ਬੰਦਾ ਇਸ ਤਰ੍ਹਾਂ ਮਿਲਿਆ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਦੇ ਵਿੱਚ ਕੁਝ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਬੜੇ ਖਾਸ। ਇੱਕ ਐਸੀ ਸ਼ਖਸੀਅਤ ਆ ਔਰ ਪੰਜਾਬੀ ਨੂੰ ਮਾਸ਼ਾਅੱਲਾ ਡਾਕਟਰ ਸਾਹਿਬ ਨੇ ਅੱਛੀ ਖਾਸੀ ਤਾਲੀਮ ਆ, PhD ਅੱਗੋਂ ਇਹਨਾਂ ਨੇ ਸਟੱਡੀ ਕਰ ਰਹੇ, PhD ਡਿਗਰੀ ਮਾਸ਼ਾਅੱਲਾ ਲੈਣੀ ਇਹਨਾਂ ਨੇ, ਪੜ੍ਹ ਰਹੇ। ਅੱਲਾਹ ਪਾਕ ਇਹਨਾਂ ਨੂੰ ਹੋਰ ਮੁਕਾਮ ਅਤਾ ਫਰਮਾਏ ਬੁਲੰਦ ਤੋਂ ਬੁਲੰਦ। ਅੱਛਾ, ਇਹਨਾਂ ਦੇ ਪੰਜਾਬੀ ਵਿਰਸੇ ਨੂੰ ਹਰ ਥਾਂ ਤੇ ਦੱਸਣਾ ਚਾਹਿਆ। ਹਰ ਤਿਉਹਾਰ ਜਿਹੜਾ ਪੰਜਾਬੀ ਦਾ, ਹਰ ਜਿਹੜੀ ਚੀਜ਼ ਪੰਜਾਬੀ ਦੀ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ। ਇਹਨਾਂ ਦੇ ਪੇਜ ਤੇ ਚਲੇ ਜਾਓ, ਇਹਨਾਂ ਦੇ YouTube ਚੈਨਲ ਤੇ ਚਲੇ ਜਾਓ, ਇਹਨਾਂ ਨੇ ਪੰਜਾਬੀ ਨੂੰ ਹੀ ਅੱਗੇ ਰੱਖਿਆ, ਯਾਨੀ ਕਿ ਇਹਨਾਂ ਨੇ ਆਪਣਾ ਕਲਚਰ ਨਹੀਂ ਛੱਡਿਆ। ਇਹਨਾਂ ਨੂੰ ਉਹ ਪਿਆਰ ਮੁਹੱਬਤ ਮਿੱਟੀ ਦੀਆਂ ਖੁਸ਼ਬੂਆਂ ਜਿਹੜੀਆਂ ਅੱਜ ਵੀ ਆਉਂਦੀਆਂ, ਜਿਹੜਾ ਕਿ ਸ਼ੇਰ ਮੈਂ ਕਹਾਂਗਾ ਉਹ ਇਹਨਾਂ ਤੇ ਫਿੱਟ ਹੁੰਦਾ ਵਾ, ਜਿਹੜੇ ਅੱਜ ਵੀ ਸ਼ਹਿਰ ਮਜਬੂਰੀ ਦੇ ਤੌਰ ਤੇ ਆ ਗਏ, ਲੇਕਿਨ ਅੱਜ ਵੀ ਇਹਨਾਂ ਦਾ ਦਿਲ ਕੀ ਕਹਿੰਦਾ ਵਾ ਕਿ 4 ਦੀ ਖਾਤਰ 2 ਤੋਂ ਗਏ ਆ, 4 ਦੀ ਖਾਤਰ 2 ਤੋਂ ਗਏ ਆ, ਨਾਲੇ ਚੰਦ ਦੀ ਲੋ ਤੋਂ ਗਏ ਆ, ਪਿੰਡ ਦੇ ਕੱਚੇ ਕੋਠੇ ਛੱਡ ਕੇ ਮਿੱਟੀਆਂ ਦੀ ਖੁਸ਼ਬੂ ਤੋਂ ਗਏ ਆ। ਤੇ ਅੱਜ ਮੈਂ ਬਹੁਤ ਖੁਸ਼ੀ ਮਹਿਸੂਸ ਕਰਨ ਡਿਆ ਕਿ ਇਹਨਾਂ ਦੇ ਨਾਲ ਚੰਦ ਪਲ ਸਾਨੂੰ ਮਿਲੇ, ਥੋੜਾ ਜਿਹਾ ਟਾਈਮ ਇਹਨਾਂ ਨਾਲ ਗੁਜ਼ਾਰਨ ਵਾਸਤੇ। ਇਹਨਾਂ ਦਾ ਬੜਾ ਕੀਮਤੀ ਟਾਈਮ ਆ ਕਿਉਂਕਿ ਇਹਨਾਂ ਦਾ ਨੈਟਵਰਕ ਬੜਾ ਵਾ, ਤੇ ਇਹਨਾਂ ਨੇ ਸਾਨੂੰ ਕੁਝ ਟਾਈਮ ਦਿੱਤਾ ਤੇ ਅੱਜ ਇਹਨਾਂ ਦੇ ਨਾਲ ਮੁਲਾਕਾਤ ਬੈਠਕ ਹੋਈ। ਇਹਨਾਂ ਦੇ ਮੂੰਹ ਚੋਂ ਕੋਈ ਚੰਦ ਪੰਜਾਬੀ ਦੀ ਕੋਈ ਗਜ਼ਲ, ਕੋਈ ਸ਼ੇਰ, ਕੋਈ ਇਹਨਾਂ ਦੀ ਹਿਸਟਰੀ, ਔਰ ਇਹਨਾਂ ਨੂੰ ਇਹ ਜ਼ਰੂਰ ਪੁੱਛਾਂਗੇ ਕਿ ਤੁਸੀਂ ਬੇਲੌਸ ਜਿਹੜਾ ਕੰਮ ਕਰਦੇ ਹੋ ਇਹ ਤੁਹਾਨੂੰ ਕੀ ਇਹਦੇ ਵਿੱਚੋਂ ਹਾਸਲ? ਚੰਦ ਗੱਲਾਂ ਇਹਨਾਂ ਨਾਲ ਕਰਾਂਗੇ, ਜ਼ਿਆਦਾ ਟਾਈਮ ਇਹਨਾਂ ਦਾ ਨਹੀਂ ਲਵਾਂਗੇ ਕਿਉਂਕਿ ਮੇਰੇ ਦੋਸਤਾਂ ਤੱਕ ਵੀ ਸ਼ੇਅਰ ਹੋਵੇ ਕਿ ਕੌਣ ਬੰਦੇ ਨੇ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ। ਮੈਂ ਆਪਣੇ ਭਤੀਜੇ ਕਾਰਦੀਪ ਸਾਹਿਬ ਦਾ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਸਰਗਰਮ ਨੇ, ਇਹਨਾਂ ਦੇ ਨਾਲ ਸ਼ਹਿਬਾਜ਼ ਰਾਣਾ ਇਹ ਵੀ ਸਰਗਰਮ ਨੇ ਸੋਸ਼ਲ ਮੀਡੀਆ ਤੇ, ਦੋਨੇ ਸਾਡੇ ਭਤੀਜੇ ਨੇ, ਸਾਡੀਆਂ ਢੇਰ ਸਾਰੀਆਂ ਦਵਾਵਾਂ ਇਹਨਾਂ ਦੇ ਨਾਲ ਨੇ। ਅੱਲਾਹ ਪਾਕ ਇਹਨਾਂ ਨੂੰ ਕਾਮਯਾਬੀ ਨਾਲ ਹਮਕਨਾਰ ਕਰੇ। ਮੈਂ ਸਮਝਦਾ ਵਾਂ ਕਿ ਉਹ ਇਨਸਾਨ ਹੀ ਖੁਸ਼ ਨਸੀਬ ਆ ਜਿਹੜਾ ਕਿਸੇ ਨੂੰ ਅੱਗੇ ਵਧਦਿਆਂ ਵੇਖ ਕੇ ਖੁਸ਼ ਹੁੰਦਾ ਹੈ। ਔਰ ਮੈਨੂੰ ਹਮੇਸ਼ਾ ਉਸ ਵੇਲੇ ਖੁਸ਼ੀ ਹੁੰਦੀ ਆ ਉਹ ਜਿਨ੍ਹਾਂ ਲੀਹਾਂ ਤੇ ਅਸੀਂ ਟੁਰੇ ਆ। ਮੈਂ ਕਹਿੰਦਾ ਸਾਡੇ ਤੋਂ ਸਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਸਭ ਤੋਂ 4 ਕਦਮ ਅੱਗੇ ਚੱਲਣ, ਔਰ ਇਹੀ ਸਾਡੀ ਮੰਗ ਆ, ਇਹੀ ਸਾਡੀਆਂ ਦੁਆਵਾਂ ਵਾ, ਕਿਉਂਕਿ ਅਸੀਂ ਵੀ ਉਸ ਬਜ਼ੁਰਗਾਂ ਦਾ ਪਰਚਮ ਜਿਹੜਾ ਮੁਹੱਬਤਾਂ ਦਾ ਪਰਚਮ ਉਚੇਰਾ ਕਰਕੇ ਰੱਖਦੇ ਆ, ਜਿਹਨੂੰ ਲੋਕ ਨੂਰ ਮੁਹੰਮਦ ਨੂਰ ਕਪੂਰਥਲਵੀ ਦੇ ਨਾਮ ਨਾਲ ਯਾਦ ਕਰਦੇ ਨੇ। ਔਰ ਮੇਰਾ ਜਿਹੜਾ ਫੇਸਬੁੱਕ ID ਹੋ ਗਿਆ ਜਾਂ YouTube ਚੈਨਲ ਹੋ ਗਿਆ ਜਾਂ ਪੇਜ ਮੁਖਤਲਿਫ ਹੈਗੇ ਨੇ, ਤੇ ਉਹਦੇ ਵਿੱਚੋਂ ਵੀ ਮੈਨੂੰ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਖੁਸ਼ਬੂਆਂ ਉਹੀ ਮਹਿਸੂਸ ਹੁੰਦੀਆਂ ਨੇ। ਮੈਂ ਆਪਣੇ ਬਜ਼ੁਰਗਾਂ ਨੂੰ ਤੇ ਕੀ ਪ੍ਰਮੋਟ ਕਰਨਾ। ਮੈਂ ਕਿਸੇ ਬਜ਼ੁਰਗ ਦਾ ਕਾਲ ਸੀ ਸੁਣਿਆ ਕਿ ਜਿਹੜਾ ਆਪਣੇ ਬਜ਼ੁਰਗਾਂ ਨੂੰ ਯਾਦ ਕਰਦਾ ਜਾਂ ਉਹਨਾਂ ਦੇ ਮੁਹੱਬਤ ਦਾ ਪਰਚਮ ਉਚੇਰਾ ਕਰਕੇ ਰੱਖਦਾ, ਉਹ ਖੁਦ ਜਿਹੜੇ ਲੋਕ ਨੇ, ਉਹ ਖੁਦ ਜਿਹੜੇ ਖੁਸ਼ਕਿਸਮਤ ਲੋਕ ਨੇ ਔਰ ਅੱਲਾ ਦੇ ਨਾਮ ਯਾਫਤਾ ਨੇ। ਔਰ ਇਹ 'ਚ ਕੋਈ ਸ਼ੱਕ ਨਹੀਂ, ਆਪਣੇ ਬਜ਼ੁਰਗ ਭਾਈ ਹੋਣ, ਚਾਚੇ ਤਾਏ ਹੋਣ, ਇਹਨਾਂ ਦੀਆਂ ਮੁਹੱਬਤਾਂ ਦੇ ਨਾਲ ਹੀ ਅਸੀਂ ਅੱਗੇ ਸਰਵਾਈਵ ਕਰਦੇ ਹਾਂ। ਇਹ ਹੀ ਸਾਡੀ ਪਛਾਣ ਆ। ਤੇ ਪੰਜਾਬੀ ਜ਼ੁਬਾਨ ਦੀ ਗੱਲ ਜਿਵੇਂ ਕੀਤੀ ਇਹਨਾਂ ਨੇ, ਪੰਜਾਬੀ ਜ਼ੁਬਾਨ ਸਾਨੂੰ ਵਿਰਸੇ 'ਚ ਮਿਲਿਆ। ਸਾਨੂੰ ਵਿਰਸੇ 'ਚ ਮੇਰੇ ਦਾਦਾ ਮਰਹੂਮ ਚੌਧਰੀ ਮੁਹੰਮਦ ਬਖਸ਼, ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਸਾਰੀਆਂ ਕਿਤਾਬਾਂ ਪੰਜਾਬੀ ਦੀਆਂ ਪੜ੍ਹ ਲਈਆਂ ਸਨ। ਪੱਕੀ ਰੋਟੀ, ਯੂਸਫ ਜ਼ਲੈਖਾ, ਸੋਹਣੀ ਮਹੀਵਾਲ, ਹੀਰ, ਸਾਰੇ ਹੀਰ ਰਾਂਝਾ, ਹੀਰ ਬਾਰਿਸ਼ਾ, ਮੀਆਂ ਮੁਹੰਮਦ ਬਖਸ਼ ਤੇ ਦੂਸਰੇ ਸਾਰੇ ਸੂਫੀ ਸ਼ਾਇਰਾਂ ਨੂੰ ਉਹਨਾਂ ਨੇ ਪੜ੍ਹਿਆ। ਫਿਰ ਉਹੀ ਚਟਕ ਜਿਹੜੀ ਆ ਸਾਨੂੰ ਆਪਣੇ ਬਜ਼ੁਰਗ ਨੂਰ ਮੁਹੰਮਦ ਨੂਰ ਦੇ ਕੋਲ ਮਿਲਦੀ। ਫਿਰ ਉਹਨਾਂ ਦੀ ਤਰਬੀਅਤ 'ਚ ਮੈਂ ਬਤੌਰ ਬਹੁਤ ਕਰੀਬ ਰਿਹਾ ਉਹਨਾਂ ਦੇ ਨਾਲ, ਤੇ ਉੱਥੋਂ ਹੀ ਇਹ ਜਿਹੜੀ ਤਰਬੀਅਤ ਆ ਮੈਨੂੰ ਮੇਰੀ ਹੋਈ ਪੰਜਾਬੀ ਨਾਲ ਲਗਾਓ ਦੀ। ਇਸੇ ਤਰ੍ਹਾਂ ਫਿਰ ਮੇਰੇ ਵਾਲਿਦ ਸਾਹਿਬ ਉਹ ਵੀ ਪੰਜਾਬੀ ਲਿਖਦੇ ਸੀ, ਕਾਲਮ ਲਿਖਦੇ ਰਹੇ, ਪੰਜਾਬੀ ਅਫਸਾਨੇ ਲਿਖਦੇ ਰਹੇ। ਤੇ ਅੱਲਾ ਦੇ ਫਜ਼ਲ ਕਰਮ ਦੇ ਨਾਲ ਅੱਜ ਮੈਂ ਅਗਰਚੇ ਆਪਣੇ ਆਪ ਨੂੰ ਇੱਕ ਤਾਲਿਬ ਇਲਮ ਹੀ ਸਮਝਦਾ ਵਾਂ। ਕੀ ਬਾਤ ਹੈ, ਇਹ ਜ਼ਰਫ ਦੀ ਗੱਲ ਹੈ। ਤਾਲਿਬ ਇਲਮ ਹੀ ਇਨਸਾਨ ਹੁੰਦਾ, ਤੇ ਕਿਉਂਕਿ ਉਹ ਮਾਂ ਦੀ ਗੋਦ ਤੋਂ ਗੋਰ ਤੱਕ ਉਹ ਤਾਲਿਬ ਇਲਮ ਹੀ ਹੈ। ਇਲਮ ਹਾਸਲ ਕਰੋ, ਹਜ਼ੂਰ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ ਕਿ ਇਲਮ ਹਾਸਲ ਕਰੋ ਮਾਂ ਦੀ ਗੋਦ ਤੋਂ ਗੋਰ ਤੱਕ। ਇੱਥੇ ਵੀ ਇੱਕ ਹਿਕਮਤ ਛੁਪੀ ਹੋਈ ਹੈ। ਇਹ ਨਹੀਂ ਕਿਹਾ ਕਿ ਆਖਰੀ ਸਾਹ ਤੱਕ, ਗੋਰ ਤੱਕ ਕਿਹਾ ਕਿ ਗੋਰ ਯਾਨੀ ਕਬਰ ਤੱਕ। ਕਬਰ ਤੱਕ ਆਨੇ ਕੋ ਉਸ ਵਕਤ ਗਾੜੀ ਮੁੱਕ ਗਈ ਹੁੰਦੀ ਆ, ਤੇ ਉਹ ਹੁਕਮ ਹੈ ਕਿ ਉੱਥੇ ਤੱਕ ਇਲਮ ਹਾਸਲ ਕਰੋ। ਤੇ ਅੱਲਾ ਦੇ ਫਜ਼ਲ ਕਰਮ ਨਾਲ ਅਸੀਂ ਆਪਣਾ ਇਲਮ ਦਾ ਵੀ ਸਿਲਸਿਲਾ ਜਾਰੀ ਰੱਖਿਆ ਹੈ ਵਾ। ਤੇ ਪੰਜਾਬੀ ਜ਼ੁਬਾਨ ਦੇ ਬਾਰੇ ਇਹ ਕਿ ਜਿਹੜੀ ਵਿੱਚ ਵਿਰਾਸਤ ਦੇ ਗਈ ਮੈਨੂੰ ਮੇਰੀ ਮਾਂ,
ਮੈਂ ਪੰਜਾਬੀ ਛੱਡ ਨਹੀਂ ਸਕਦਾ ਹਾਏ। ਮੇਰੇ ਅਦਬ ਦੀ ਥਾਂ। ਹਾਏ। ਤੇ ਫਿਰ ਕਹਿੰਦੇ ਆ ਕਿ ਕੌਣ ਜ਼ਿਆਰਤ ਹੀਣੀ ਆਖੀ, ਮਾਂ ਬੋਲੀ ਇਹ ਸਾਡੀ, ਦੁਨੀਆ ਦੇ ਨਕਸ਼ੇ ਤੇ ਇੱਕ ਤੇ ਹੈ ਪੰਜਾਬ ਦੀ ਲੀਕ, ਜਿਹੜੀ ਵਿੱਚ ਵਿਰਾਸਤ ਦੇ ਗਈ ਮੈਨੂੰ ਮੇਰੀ ਮਾਂ। ਮੈਂ ਪੰਜਾਬੀ ਛੱਡ ਨਹੀਂ ਸਕਦਾ ਮੇਰੇ ਅਦਬ ਦੀ ਥਾਂ। ਅੱਛਾ, ਇਹ ਡਾਕਟਰ ਸਾਹਿਬ ਤੁਸੀਂ ਗੱਲਾਂ ਬਾਤਾਂ ਤੁਹਾਡੀਆਂ ਸੁਣੀਆਂ ਕੀਤੀਆਂ, ਲੋਕਾਂ ਨੂੰ ਅਸੀਂ ਹੁਣ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਹੜਾ ਛੁਪਿਆ ਹੋਇਆ ਖਜ਼ਾਨਾ ਹੋ। ਤੇ ਮੈਂ ਚਾਹੁੰਦਾ ਕਿ ਤੁਸੀਂ ਪੰਜਾਬੀ ਦੀ ਜਿਹੜੀ ਤੁਹਾਡੀਆਂ ਲਿਖੀਆਂ ਹੋਈਆਂ ਨਜ਼ਮਾਂ ਜਾਂ ਤੁਹਾਡੀਆਂ ਜਿਹੜੀਆਂ ਗਜ਼ਲਾਂ ਲਿਖੀਆਂ ਹੋਈਆਂ ਜਾਂ ਤੁਹਾਡੀ ਜਿਹੜੀ ਸ਼ਾਇਰੀ ਆ ਜਾਂ ਜਿਹੜੇ ਤੁਸੀਂ ਲਿਖਾਰਤ ਕਰਦੇ ਹੋ, ਸਾਨੂੰ ਚੰਦ ਕੋਈ ਸ਼ੇਰ ਉਹਦੇ ਵਿੱਚੋਂ ਅਗਰ ਸੁਣਾ ਦੇਵੋ ਤੇ ਸਾਡਾ ਵੀ ਦਿਲ ਬਾਗ-ਬਾਗ ਹੋ ਜਾਏਗਾ ਤੇ ਅਸੀਂ ਸੁਣਨਾ ਚਾਹੁੰਦੇ ਹਾਂ ਜੀ। ਇਹ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਕਿ ਅੱਜ ਦੀ ਜਿਹੜੀ ਨਸ਼ਿਸਤ ਆ ਇਹ ਵਕਾਰ ਵਜ਼ੀਰ ਲਾਲਾ ਵਕਾਰ ਦੇ ਨਾਮ ਤੇ ਸ਼ਹਿਬਾਜ਼ ਖਾਨ ਦੇ ਨਾਮ ਆ। ਇਹਨਾਂ ਦੀ ਮੁਹੱਬਤ ਆ ਕਿ ਇਹ ਮੇਰੇ ਅੱਜ ਬਤੌਰ ਖਾਸ ਇੰਟਰਵਿਊ ਵਾਸਤੇ ਔਰ ਮੇਰੇ ਨਾਲ ਇੱਕ ਨਸ਼ਿਸਤ ਵਾਸਤੇ ਤਸ਼ਰੀਫ ਲਿਆਏ ਤੇ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਆ, ਬੜੀ ਫਖਰ ਦੀ ਗੱਲ ਆ। ਸਾਡੇ ਭਤੀਜੇ ਨੇ, ਲੇਕਿਨ ਇਹ ਅੱਗੇ ਸਾਨੂੰ ਆਪਣੇ ਭਰਾਵਾਂ ਵਾਂਗੂ ਨੇ, ਸਾਡੇ ਨਾਲ ਪਿਆਰ ਕਰਦੇ ਨੇ। ਇਹਨਾਂ ਦੀ ਫਰਮਾਇਸ਼ ਤੇ ਗੱਲ ਲੰਬੀ ਨਹੀਂ ਕਰਾਂਗੇ। ਕਲਾਮ ਆ ਨਮਕੀਨ ਗਜ਼ਲ, ਹਾਂਜੀ, ਨਮਕੀਨ ਖੱਟੀ ਮਿੱਠੀ, ਹਾਂਜੀ, ਕਿ ਇਹਦੇ ਵਿੱਚ ਜ਼ਿੰਦਗੀ ਦੀ ਹਕੀਕਤਾਂ ਵੀ ਨੇ। ਹਾਂਜੀ, ਇਹ ਲਿਖ ਗਜ਼ਲ ਪੇਸ਼ ਕਰ ਰਹੇ ਯਾਨੀ ਕਿ ਇਹਦੇ ਚ ਕਈ ਗੱਲਾਂ ਹਕੀਕਤਾਂ ਕਰਦੀ ਹੈ। ਕਹਿੰਦਾ ਕਿ ਸੋਹਣਿਆ ਕੋਲ ਜੋ ਬਹਿ ਜਾਂਦਾ ਏ, ਸੋਹਣਿਆ ਕੋਲ ਜੋ ਬਹਿ ਜਾਂਦਾ ਏ, ਗਿੱਟਿਓਂ ਗੋਡਿਓਂ ਰਹਿ ਜਾਂਦਾ ਏ। ਸੋਹਣਿਆ ਕੋਲ ਜੋ ਬਹਿ ਜਾਂਦਾ ਏ, ਗਿੱਟਿਓਂ ਗੋਡਿਓਂ ਰਹਿ ਜਾਂਦਾ ਏ, ਵੇਲਾ ਉਹਨੂੰ ਅੱਬਾ ਮੰਨਦਾ, ਵੇਲਾ ਉਹਨੂੰ ਅੱਬਾ ਮੰਨਦਾ, ਵੇਲੇ ਨਾਲ ਜੋ ਖਹਿ ਜਾਂਦਾ ਏ, ਵੇਲਾ ਉਹਨੂੰ ਅੱਬਾ ਮੰਨਦਾ, ਜਿਹੜਾ ਵੇਲੇ ਨਾਲ ਅੱਬਾ ਮੰਨਦਾ, ਵੇਲਾ ਉਹਨੂੰ ਅੱਬਾ ਮੰਨਦਾ, ਵੇਲੇ ਨਾਲ ਜੋ ਖਹਿ ਜਾਂਦਾ ਏ। ਤੇ ਵਿਆਹ ਦੇ ਮਗਰੋਂ ਇਸ਼ਕ ਛਲੇਡਾ, ਅੱਛਾ, ਵਿਆਹ ਦੇ ਮਗਰੋਂ ਇਸ਼ਕ ਛਲੇਡਾ, ਆਪੇ ਹੀ ਮਗਰੋਂ ਲੈ ਜਾਂਦਾ ਏ, ਆਪੇ ਹੀ ਮਗਰੋਂ ਲੈ ਜਾਂਦਾ ਏ। ਹੜ ਜੋ ਬੰਦਾ ਜਿੱਧਰ ਜਾਂਦਾ ਸਭ ਕੁਝ ਕਰਦਾ ਤਹਿ ਜਾਂਦਾ ਏ, ਹੜ ਜੋ ਬੰਦਾ ਜਿੱਧਰ ਜਾਂਦਾ ਸਭ ਕੁਝ ਕਰਦਾ ਤਹਿ ਜਾਂਦਾ ਏ। ਤੇ ਘਰ ਵਾਲੀ ਦਾ ਸੱਦਿਆ ਹੋਇਆ, ਘਰ ਵਾਲੀ ਦਾ ਸੱਦਿਆ ਹੋਇਆ, ਜੱਗ ਦੇ ਸਦਮੇ ਸਹਿ ਜਾਂਦਾ ਏ। ਘਰ ਵਾਲੀ ਦਾ ਸੱਦਿਆ ਹੋਇਆ, ਜੱਗ ਦੇ ਸਦਮੇ ਸਹਿ ਜਾਂਦਾ ਏ। ਘਰ ਦੀਆਂ ਲੋੜਾਂ ਹੱਥੋਂ ਬੰਦਾ, ਘਰ ਦੀਆਂ ਲੋੜਾਂ ਹੱਥੋਂ ਬੰਦਾ, ਢੈਂਦਾ ਢੈਂਦਾ ਢਹਿ ਜਾਂਦਾ ਏ। ਘਰ ਦੀਆਂ ਲੋੜਾਂ ਹੱਥੋਂ ਬੰਦਾ, ਢੈਂਦਾ ਢੈਂਦਾ ਢਹਿ ਜਾਂਦਾ ਏ। ਝੂਠ ਨਹੀਂ ਇਜ਼ਹਾਰ ਲੁਕਾਉਂਦਾ, ਸੱਚੀਆਂ ਗੱਲਾਂ ਕਹਿ ਜਾਂਦਾ ਏ। ਝੂਠ ਨਹੀਂ ਇਜ਼ਹਾਰ ਲੁਕਾਉਂਦਾ, ਸੱਚੀਆਂ ਗੱਲਾਂ ਕਹਿ ਜਾਂਦਾ ਏ। ਸੋਹਣਿਆਂ ਕੋਲ ਜੋ ਬਹਿ ਜਾਂਦਾ ਏ, ਗਿੱਟਿਓਂ ਗੋਡਿਓਂ ਰਹਿ ਜਾਂਦਾ ਏ। ਇਹ ਡਾਕਟਰ ਸਾਹਿਬ ਤੇ ਆਪਣੀ ਲਿਖੀ ਹੈ। ਅੱਛਾ, ਹੁਣ ਤੁਸੀਂ ਜਿਹੜੇ ਤੁਹਾਡੇ ਬਜ਼ੁਰਗ ਵਾ, ਅਸੀਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਉਹਨਾਂ ਦਾ ਵੀ ਕਲਾਮ ਸੁਣਾਵਾਂਗੇ। ਉਹਨਾਂ ਦਾ ਕਲਾਮ ਹੁਣੇ ਮੈਂ ਸੁਣਨਾ ਚਾਹੁੰਦਾ। ਮੈਂ ਬਾਕੀ ਉਹਨਾਂ ਦੇ ਬਹੁਤ ਕਲਾਮ, ਕੋਈ ਛੋਟੀ ਜੀ 2-4 ਲਾਈਨਾਂ ਦੇ ਬੇਸ਼ੱਕ ਉਹਨਾਂ ਦਾ ਕਲਾਮ ਮੈਨੂੰ ਬਹੁਤ ਸਾਰਾ ਕਲਾਮ ਮੈਨੂੰ ਅੱਜ ਆਪਣਾ ਮੈਂ ਦੇਖ ਕੇ ਪੜ੍ਹਿਆ। ਉਹਨਾਂ ਦਾ ਕਲਾਮ ਮੈਨੂੰ ਅੱਜ ਬਾਰੀ ਯਾਦ ਆ। ਉਹ ਸੁਣਾਓ ਨਾ। ਕਹਿੰਦਾ ਕਿ ਮੇਰਿਆ ਪਾਕਿਸਤਾਨਾ ਤੈਨੂੰ ਰੱਬ ਦੀਆਂ ਰੱਖਾਂ, ਮੇਰਿਆ ਪਾਕਿਸਤਾਨਾ ਤੈਨੂੰ ਰੱਬ ਦੀਆਂ ਰੱਖਾਂ, ਸਦਾ ਰਹਿਣ ਸਲਾਮਤ ਚਾਰੇ ਤੇਰੀਆਂ ਪੱਖਾਂ, ਸਦਾ ਰਹਿਣ ਸਲਾਮਤ ਚਾਰੇ ਤੇਰੀਆਂ ਪੱਖਾਂ। ਨਹਿਰਾਂ ਚਸ਼ਮਿਆਂ ਦਿੱਤਾ ਤੈਨੂੰ ਰੂਪ ਬਹਿਸ਼ਤੀ, ਨਹਿਰਾਂ ਚਸ਼ਮਿਆਂ ਦਿੱਤਾ ਤੈਨੂੰ ਰੂਪ ਬਹਿਸ਼ਤੀ, ਰੋਜ਼ ਜੰਨਤੀ ਮੇਵੇ ਤੇਰੇ ਬਾਗਾਂ ਚ ਚੱਖਾਂ। ਅੱਲਾਹ ਸੁਭਾਨ ਅੱਲਾਹ, ਕੀ ਬਾਤ ਹੈ। ਇਹ ਕਸ਼ਮੀਰ ਤੇ ਜੰਮੂ ਦੋਵੇਂ ਅੰਗ ਨੇ ਤੇਰਾ, ਇਹ ਕਸ਼ਮੀਰ ਤੇ ਜੰਮੂ ਦੋਵੇਂ ਅੰਗ ਨੇ ਤੇਰਾ, ਝੰਡਾ ਝੂਲਦਾ ਵੇਖਣ ਉੱਥੇ ਮੇਰੀਆਂ ਅੱਖਾਂ। ਇਹ ਕਸ਼ਮੀਰ ਤੇ ਜੰਮੂ ਦੋਵੇਂ ਅੰਗ ਨੇ ਤੇਰਾ, ਝੰਡਾ ਝੂਲਦਾ ਵੇਖਣ ਉੱਥੇ ਮੇਰੀਆਂ ਅੱਖਾਂ। ਕਾਬਲੇ ਗੌਰ ਕਿ ਬਣਿਆ ਜ਼ੀਰੋ ਤੋਂ ਹੀਰੋ, ਬਣਿਆ ਜ਼ੀਰੋ ਤੋਂ ਹੀਰੋ, ਰੱਬ ਨੇ ਕਰਮ ਕਮਾਇਆ। ਬਣਿਆ ਜ਼ੀਰੋ ਤੋਂ ਹੀਰੋ, ਰੱਬ ਨੇ ਕਰਮ ਕਮਾਇਆ। ਮਹਿਲ ਉਸਰਦੇ ਵੇਖੇ, ਮਹਿਲ ਉਸਰਦੇ ਵੇਖੇ, ਕੁੱਲੀ ਮੇਰੀ ਦੇ ਕੱਖਾਂ। ਨੂਰ ਵੇਖ ਨਹੀਂ ਸਕਦਾ, ਤੱਤੀ ਆਵਾਜ਼ ਤੈਨੂੰ ਲੱਗੇ, ਨਹੀਂ ਵੇਖ ਸਕਦਾ। ਵਤਨ ਦੀ ਗੱਲ ਜਿੰਨਾ ਖੂਨ ਦਿੱਤੇ ਕਿੱਥੇ ਵੇਖ ਸਕਦੇ। ਇੱਕ ਸ਼ੇਰ ਉਹਨਾਂ ਦਾ ਚੀਕਾ ਪਾ ਦਿੰਦਾ, ਉਹ ਵੀ ਮੈਂ ਤੁਹਾਨੂੰ ਸੁਣਾਵਾਂ। ਹਾਂਜੀ ਹਾਂਜੀ। ਨੂਰ ਵੇਖ ਨਹੀਂ ਸਕਦਾ, ਤੱਤੀ ਆਵਾਜ਼ ਤੈਨੂੰ ਲੱਗੇ, ਪੀਵਾਂ ਜਾਮੇ ਸ਼ਹਾਦਤ, ਪੀਵਾਂ ਜਾਮੇ ਸ਼ਹਾਦਤ, ਵੈਰੀ ਮੁਲਕ ਚੋਂ ਧੱਕਾਂ,
ਕੀ ਬਾਤ, ਵੈਰੀ ਜਿਹੜੇ ਮੁਲਕ ਦੇ ਆ, ਵੈਰੀ ਮੁਲਕ ਚੋਂ ਧੱਕਾ ਕਿਆ। ਮੇਰੇ ਆ ਪਾਕਿਸਤਾਨਾ ਤੈਨੂੰ ਤੈਨੂੰ ਰੱਬ ਰੱਬ ਦੀਆਂ ਰੱਖਾਂ, ਕਿਆ ਬਾਤ। ਸਦਾ ਰਹਿਣ ਸਲਾਮਤ ਚਾਰੇ ਤੇਰੀਆਂ ਪੱਖਾਂ। ਹੋਰ ਵੀ ਕਿਆ ਕਲਾਮ ਬਾਤ। ਉਹਨਾਂ ਦਾ ਤੁਹਾਨੂੰ ਸੁਣਾਵਾਂਗੇ। ਹਾਂਜੀ, ਇਹ ਤੇ ਦੋਸਤੋ ਜਿਸ ਤਰ੍ਹਾਂ ਕਿ ਅੱਜ ਡਾਕਟਰ ਸਾਹਿਬ ਨਾਲ, ਡਾਕਟਰ ਅਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਨਾਲ ਸਾਡੀ ਬਹੁਤ ਅੱਛੀ ਗੁਫ਼ਤਗੂ ਹੋਈ, ਯਾਨੀ ਕਿ ਇਹ ਲਮਹੇ ਐਸੇ ਲਮਹੇ ਜਿਹੜੇ ਅਮਰ ਹੋ ਗਏ, ਜਿਹੜੇ ਸਾਨੂੰ ਤਾਂ ਹਯਾਤ ਯਾਦ ਰਹਿਣਗੇ, ਬੜੇ ਕੀਮਤੀ ਲਮਹੇ। ਤੇ ਇਨਸ਼ਾਅੱਲਾ ਤਾਲਾ ਫਿਰ ਕੋਸ਼ਿਸ਼ ਕਰਾਂਗੇ ਇਹਨਾਂ ਕੋਲੋਂ ਕਿਤੇ ਟਾਈਮ ਲੈਣ ਦੀ। ਬੜੀਆਂ ਬੜੀਆਂ ਗਜ਼ਲਾਂ ਵਾ, ਬੜੀਆਂ ਬੜੀਆਂ ਇਹਨਾਂ ਨੇ ਸ਼ਾਇਰੀ ਲਿਖੀ ਆ, ਔਰ ਬੜੀ ਬੜੀ ਇਹਨਾਂ ਦੇ ਜਿਹੜੇ ਤਾਇਆ ਜੀ ਆ ਨੂਰ ਮੁਹੰਮਦ ਨੂਰ ਕਪੂਰ ਜ਼ਰਵੀ ਸਾਹਿਬ, ਉਹਨਾਂ ਨੇ ਲਿਖੀ ਆ। ਫਿਰ ਇਨਸ਼ਾਅੱਲਾ ਤਾਲਾ ਕਿਤੇ ਇਹ ਗੱਲਬਾਤ ਸਾਂਝੀ ਕਰਾਂਗੇ। ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਸੀਗੀ, ਉਹ ਹੁਣ ਅਸੀਂ ਇੰਨਾ ਕਿ ਟਾਈਮ ਇਹਨਾਂ ਦਾ ਲਵਾਂਗੇ ਤੇ ਤੁਹਾਡੇ ਕੋਲੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਚੰਗੀ ਲੱਗੀ ਹੋਏਗੀ। ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ। ਆਪਣੀਆਂ ਦੁਆਵਾਂ 'ਚ ਮੈਨੂੰ, ਸ਼ਬਾਜ਼ ਰਾਣਾ ਸਾਹਿਬ ਨੂੰ ਤੇ ਡਾਕਟਰ ਅਜ਼ਹਾਰ ਅਹਿਮਦ ਗੁਲਜ਼ਾਰ ਸਾਹਿਬ ਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਤੇ ਦੋਸਤੋ, ਮੇਰੀ ਤਰਫੋਂ ਸਾਰੇ ਦੋਸਤਾਂ ਨੂੰ अस्सलाम वालेकुम। एक गल जी मैं कहना हुन्ना, नवे वेखण वाले दोस्त जरूर मेरे चैनल को सबसक्राइब करो, क्योंकि आने वाली हर वीडियो तुहाडे तक पहुंचती रहे। फी ए मान अल्लाह, पाकिस्तान जिंदाबाद।